ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਹਿਬਲ ਕਲਾਂ ਬੇਅਦਬੀ ਕਾਂਡ ਦੀ। ਇਹਦਾ ਜਿਹੜਾ ਭਗੌੜਾ ਸੀ ਇਸ ਮਾਮਲੇ ਦੇ ਵਿੱਚ, ਉਹ ਕਹਿੰਦੇ ਏਅਰਪੋਰਟ ਤੋਂ ਪੁਲਿਸ ਨੇ ਚੱਕ ਲਿਆ ਜੀ। ਦੇਖੋ, ਇਹ ਬੜਾ ਇੱਕ ਤਰਾਸਦੀ ਵਾਲਾ ਦੌਰ ਰਿਹਾ ਸਾਡੇ ਮੂਹਰੇ ਕਿ 2015 ਦੀ ਘਟਨਾ ਤੇ ਅਸੀਂ 23 ਚ ਖੜੇ ਹਾਂ। ਜੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਭਾਈ ਕੌਣ ਸਹੀ ਮਾਇਨੇ ਚ ਜਿਹਦੇ ਸ਼ਾਸਕਾਤਿਆਂ ਸ਼ਾਮਲ ਨੇ, ਕਿਉਂ ਅੰਦਰ ਜਾਣਗੇ ਨਹੀਂ ਜਾਣਗੇ, ਜਾਂ ਉਹੀ ਨੇ ਨਹੀਂ ਨੇ। ਹੁਣ ਇਹ ਜਿਹੜਾ ਬੰਦਾ ਫੜਿਆ ਪ੍ਰਵੀਨ ਜੀ, ਸੰਦੀਪ ਬਰੇਟਾ, ਜੀ ਇਹ ਇੱਕ ਨਹੀਂ ਦੋ ਨਹੀਂ, ਲਗਭਗ ਸਾਰੇ, ਉਹ ਬੁਰਜ ਜਵਾਹਰ ਸਿੰਘ ਵਾਲਾ ਮਾਮਲਾ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਚੋਰੀ ਕਰਨਾ ਹੈ ਨਾ, ਫਿਰ ਉਸ ਤੋਂ ਬਾਅਦ ਪੋਸਟਰ ਭੱਦੀ ਸ਼ਬਦਾਵਲੀ ਵਾਲੇ ਲਾਉਣਾ ਹੈ, ਫਿਰ ਉਹਦੇ ਅੰਗ ਖਿਲਾਰਨਾ ਹੈ, ਪੰਨਿਆਂ ਨੂੰ ਬਖੇਰ ਦੇਣਾ, ਉਹ ਸਾਰੇ ਮਾਮਲੇ 'ਚ ਤਿੰਨੇ ਮਾਮਲਿਆਂ 'ਚ ਲੋੜਿੰਦਾ। ਠੀਕ ਹੈ, ਤਿੰਨੇ ਮਾਮਲਿਆਂ 'ਚ ਨਾਮਜ਼ਦ ਹੈ। ਤੇ ਇਹੀ ਨਹੀਂ, ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵੀ ਇਹਨਾਂ ਤਿੰਨਾਂ ਮਾਮਲਿਆਂ 'ਚ ਨਾਲ ਨਾਮਜ਼ਦ ਹੈ। ਇਹਦੇ ਵਿੱਚ ਹੋਰ ਕਿੰਨੇ ਸਾਥੀਆਂ ਦੀ ਲਿਸਟ ਲੰਬੀ ਹੈ। ਸੋ ਪਰ ਸੰਦੀਪ ਬਰੇਟਾ ਇਸ ਮਾਮਲੇ 'ਚ ਫਰਾਰ ਭਗੌੜਾ ਲਾ ਦਿੱਤਾ ਗਿਆ ਸੀ 2018 ਦੇ ਲਗਭਗ, ਮਤਲਬ ਕਿ ਜਦੋਂ ਇਹਦੇ ਖਿਲਾਫ ਇਹ ਮਾਮਲਾ ਸਾਰੇ ਸਭ ਬਣਦੇ ਨੇ, ਉਸ ਤੋਂ ਬਾਅਦ 2021 ਤੋਂ ਫਿਰ ਕਹਿੰਦੇ ਜੀ ਇਹ ਲੁੱਕ ਆਊਟ ਸਰਕਲ ਜਾਰੀ ਹੋ ਗਿਆ, ਫਿਰ ਉਹ ਲੱਭਿਆ ਨਹੀਂ, ਇਸ ਲਈ ਭਗੌੜਾ ਕਰਾਰ ਦੇ ਦਿੱਤਾ ਗਿਆ। ਪਰ ਇਹ ਤਿੰਨੇ ਮਾਮਲਿਆਂ ਦੇ ਵਿੱਚ ਉਸ ਤੋਂ ਬਾਅਦ ਉੱਥੇ ਗੋਲੀ ਕਾਂਡ ਵਾਲਾ ਮਾਮਲਾ ਵਾਪਰਦਾ ਹੈ, ਉੱਥੇ ਹੈ ਨਾ, ਬਹਿਬਲ ਕਲਾਂ ਬਰਗਾੜੀਓ ਕੋਟਕਪੂਰਾ ਗੋਲੀ ਕਾਂਡ, ਤੇ ਫਿਰ ਉਹ ਸਾਰਾ ਕੁਛ, ਇਹ ਸਾਰੇ ਵਰਤਾਰੇ ਦੇ ਵਿੱਚ ਅਜੇ ਵੀ ਕਿੰਨਾ ਕੁਛ ਲੁਕਿਆ ਪਿਆ, ਅਜੇ ਵੀ ਕਿੰਨਾ ਕੁਛ ਛੁਪਿਆ ਪਿਆ। ਪਰ ਇਹ ਲੰਮੇ ਸਮੇਂ ਤੋਂ ਵਿਅਕਤੀ ਫਰਾਰ ਸੀ ਔਰ ਪੁਲਿਸ ਕਹਿੰਦੇ ਇਹਦੀ ਪੈੜ ਨੱਪ ਰਹੀ ਸੀ। ਪਰ ਇਸ ਮਾਮਲੇ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਜਾਂਦੀ ਤਾਂ ਸੀਬੀਆਈ ਵੱਲੋਂ ਇਹੋ ਜਿਹੇ ਮਾਮਲੇ 'ਚ ਕਿੰਨਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਬਕਾਇਦਾ ਪੰਜਾਬ ਪੁਲਿਸ ਦੀ ਇੱਕ ਸਿੱਟ ਨੇ ਰਿਪੋਰਟ ਤਿਆਰ ਕੀਤੀ, ਉਸ ਰਿਪੋਰਟ ਨੂੰ ਵੀ ਸੀਬੀਆਈ ਨੂੰ ਦੇ ਦਿੱਤਾ ਗਿਆ ਸੀ। ਉਹ ਤੋਂ ਬਾਅਦ ਵੀ ਉਹਨੂੰ ਇਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ। ਤੇ ਫਿਰ ਕੈਪਟਨ ਅਮਰਿੰਦਰ ਨੇ ਵੀ ਕਿਸੇ ਸਮੇਂ ਇਹਨੂੰ ਸੀਬੀਆਈ ਦੇ ਅੱਗੇ ਵਧਾਉਣ 'ਚ ਪਹਿਲ ਕਦਮੀ ਕੀਤੀ, ਪਰ ਫਿਰ ਵਾਪਸ ਲਿਆ। ਫਿਰ ਕਿਹਾ ਕਿ ਨਹੀਂ, ਸੀਬੀਆਈ ਨਹੀਂ, ਸਾਡੀ ਪੁਲਿਸ ਜਾਂਚ ਕਰੂਗੀ, ਸਾਡੀ ਸਿੱਟ ਜਾਂਚ ਕਰੂਗੀ। ਸੋ ਸਿੱਟਦਾਰ ਸਿੱਟਾਂ ਬਣਦੀਆਂ ਰਹੀਆਂ, ਜਾਂਚਦਾਰ ਜਾਂਚ ਹੁੰਦੀ ਰਹੀ। ਉਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਕਹਿੰਦੇ ਹੁੰਦੇ ਸੀ ਕਿ ਸਿੱਟ ਦਾ ਮਤਲਬ ਤਾਂ ਮਤਲਬ ਕਿ ਸਿੱਟੀ ਜਾਓ, ਬਸ ਬਣਾ ਕੇ ਲੱਭਣਾ ਕੁਛ ਨਹੀਂ, ਕਹਿੰਦਾ ਸਿੱਟਾ ਕੋਈ ਨਹੀਂ ਹੁੰਦਾ, ਕਹਿੰਦੇ ਇਹ ਸਿੱਟੇ ਹੈ, ਸਿੱਟਾ ਕੋਈ ਨਹੀਂਗਾ। ਸੋ ਇਸ ਲਈ ਕੀ ਇਹ ਸਿੱਟੇ ਤੇ ਜਾਣਗੀਆਂ, ਚਾਹੇ ਉਹ ਅਕਾਲੀਆਂ ਦੇ ਸਮੇਂ ਬਣੀ ਸਿੱਟ ਹੈ, ਉਹਦੀ ਰਿਪੋਰਟ ਹੈ, ਚਾਹੇ ਉਹ ਕਾਂਗਰਸ ਦੇ ਸਮੇਂ ਬਣੀ ਸਿੱਟ ਹੈ, ਉਹਦੀਆਂ ਰਿਪੋਰਟਾਂ ਨੇ, ਚਾਹੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ ਇਹਨਾਂ ਦੀ ਟੀਮਾਂ ਵੱਲੋਂ ਕੀਤੀ ਜਿਹੜੀ ਜਾਂਚ ਪੜਤਾਲ ਹੈ। ਪਰ ਇਸ ਬੰਦੇ ਦਾ ਫੜਿਆ ਜਾਣਾ, ਔਰ ਹੋ ਸਕਦਾ ਕਿ ਅੱਜ ਇਹਨੂੰ ਪੰਜਾਬ ਦੀ ਅਦਾਲਤ 'ਚ ਲਿਆ ਕੇ ਪੇਸ਼ ਕਰ ਲਿਆ ਜਾਵੇ, ਕਿਉਂਕਿ ਉੱਥੇ ਬੰਗਲੁਰੂ ਏਅਰਪੋਰਟ ਤੋਂ ਜਦੋਂ ਇਹਨੂੰ ਫੜਿਆ ਤੇ ਕਹਿੰਦੇ ਕਿ ਇਹ ਸਿੰਗਾਪੁਰ ਭੱਜਣ ਦੀ ਤਿਆਰੀ 'ਚ ਸੀਗਾ ਜੀ। ਤੇ ਇਸ ਲਈ ਉੱਥੇ ਮਤਲਬ ਕਿ ਲੁੱਕ ਆਊਟ ਨੋਟਿਸ ਜਾਰੀ ਸੀ, ਰਿਕਾਰਡ ਸਾਰਾ ਸੀਗਾ, ਤੇ ਉਹਦੇ ਹਵਾਲੇ ਨਾਲ ਇਹ ਫੜਿਆ ਗਿਆ। ਸੋ ਇਸ ਲਈ ਕੀ ਇਹ ਮੁੱਖ ਮੁਲਜ਼ਮ ਇਹੀ ਹੈ, ਕਿਉਂਕਿ ਇਹ ਜਿਹੜੀ ਮਤਲਬ ਕਿ ਡੇਰੇ ਸਿਰਸਾ ਮੁਖੀ ਦੀ ਜਿਹੜੀ ਮੁੱਖ ਕਮੇਟੀ ਹੈ ਨਾ, ਅੰਤਰਰਾਸ਼ਟਰੀ ਜਿਹੜੀ ਕਮੇਟੀ ਹੈ, ਰਣਨੀਤੀਕਾਰ ਜਿਹੜੀ ਮੁੱਖ ਕਮੇਟੀ ਹੈ, ਉਹਦਾ ਮੁੱਖ ਵਿਅਕਤੀ ਹੈ, ਉਹਦਾ ਮੁੱਖ ਹਿੱਸਾ ਹੈ। ਤੇ ਇਸ ਲਈ ਇਹਦਾ ਮਤਲਬ ਇਹਦਾ ਸੰਬੰਧ ਸਿੱਧਾ ਡੇਰੇ ਨਾਲ ਜਾਂ ਡੇਰਾ ਮੁਖੀ ਤੱਕ ਨਾਲ ਹੈ। ਠੀਕ ਹੈ। ਸੋ ਇਸ ਤੋਂ ਅਗਲੀ ਕੜੀ ਕੀ ਡੇਰੇ ਮੁਖੀ ਦੀ ਉਹ ਹੈ ਕਿ ਉਸ ਮਾਮਲੇ ਤੱਕ ਇਹ ਮਾਮਲਾ ਜਾਊਗਾ ਕਿ ਉਹਨੂੰ ਲਿਆ ਕੇ ਪੰਜਾਬ 'ਚ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ, ਜਾਂ ਉੱਥੋਂ ਦੀ ਪੇਸ਼ੀ ਕਰਾਈ ਜਾਊਗੀ, ਜਾਂ ਉਸ ਨੂੰ ਇਸ ਮਾਮਲੇ ਦੇ ਵਿੱਚ ਕਟਹਿਰੇ 'ਚ ਖੜਾ ਕੀਤਾ ਜਾਊਗਾ। ਇਹ ਦੇਖਣ ਵਾਲੀ ਗੱਲ ਹੋਊਗੀ ਇਸ ਮਾਮਲੇ 'ਚ ਉਹ ਵੀ ਤਿੰਨਾਂ ਮਾਮਲਿਆਂ 'ਚ ਨਾਮਜ਼ਦ ਹੈ ਤੇ ਸੰਦੀਪ ਬਰੇਟਾ ਵੀ ਨਾਮਜ਼ਦ ਸੀ। ਤੇ ਇਹ ਕਿਹਾ ਜਾਂਦਾ ਕਿ ਇਹ ਸਾਰੀ ਸਾਜ਼ਿਸ਼ ਪਿੱਛੇ ਇਹਦੀ ਮਨਸ਼ਾ, ਇਹਦੀ ਪਲੈਨਿੰਗ, ਕਿਉਂਕਿ ਉਸ ਸਮੇਂ ਸਿੱਖ ਸੰਗਠਨਾਂ ਔਰ ਡੇਰਾ ਪ੍ਰੇਮੀਆਂ 'ਚ ਇੱਕ ਬਹੁਤ ਬੜਾ ਵਿਵਾਦ ਖੜਾ ਹੋ ਗਿਆ ਸੀਗਾ। ਸੋ ਉਸ ਵਿਵਾਦ ਦੇ ਵਿੱਚੋਂ ਕਹਿੰਦੇ ਕਿ ਇਹ ਸਾਜ਼ਿਸ਼ ਜਨਮੀ, ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਵੀ ਕੀਤਾ, ਪੋਸਟਰ ਵੀ ਚਿਪਕਾਏ ਮੱਦੀ ਸ਼ਬਦਾ ਭੱਦੀ ਸ਼ਬਦਾਵਲੀ ਵਾਲੇ, ਤੇ ਉਸ ਤੋਂ ਬਾਅਦ ਫਿਰ ਅੰਗ ਵੀ ਬਖੇਰੇ, ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਤਸ਼ੱਦਦ ਵੀ ਸੰਗਤ ਤੇ ਢਾਇਆ, ਜਿਸ ਚੋਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਵਾਪਰਿਆ। ਸੋ ਇਹ ਸਾਰੇ ਬਹਿਬਲ ਕਲਾਂ ਬਰਗਾੜੀ ਕਾਂਡ ਦੇ ਮਾਮਲੇ 'ਚ ਹੁਣ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਬੰਗਲੁਰੂ ਏਅਰਪੋਰਟ ਤੋਂ, ਤੇ ਕੀ ਇਹ ਸੰਕੇਤ ਹੈ ਕਿ ਹਾਂ ਜਾਂਚ ਪੜਤਾਲ ਪੁੱਛਗਿੱਛ ਸਹੀ ਦਿਸ਼ਾ ਵੱਲ ਵਧ ਰਹੀ ਆ, ਤੇ ਇਸ ਮਾਮਲੇ 'ਚ ਇਹ ਮੁੱਖ ਜਿਹੜੀ ਧਿਰ ਹੈ ਜਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅੰਜਾਮ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਜਿਹਨੇ ਮੌਕੇ ਤੇ ਆ ਕੇ ਕੀਤਾ, ਜਿਸਨੇ ਇਸ ਨੂੰ ਅੰਜਾਮ ਦੇਣ ਦੀ ਸਾਰੀ ਵਿਧੀ ਵਿਧਾਨ ਘੜਿਆ ਕਿ ਉੱਥੇ ਤੱਕ ਜਾਏਗੀ, ਉਹਦਾ ਇੰਤਜ਼ਾਰ ਹੈ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਸ਼ਕਤੀ ਵੀ ਕੰਮ ਕਰ ਰਹੀ ਸੀ ਜਾਂ ਰਾਜਨੀਤਿਕ ਮਜਬੂਰੀ ਕਿਸੇ ਦੀ ਕੰਮ ਕਰ ਰਹੀ ਸੀ, ਉਹ ਵੀ ਅਜੇ ਤੱਕ ਜਾਣਨਾ ਬਾਕੀ ਹੈ। ਫਿਰ ਵੀ ਇਸ ਮਾਮਲੇ ਦੇ ਵਿੱਚ ਕਾਫੀ ਅੱਗੇ ਵਧ ਲਿਆ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਤਣ ਪੱਤਣ ਲੱਗ ਜਾਵੇ। ਇਹ ਸੰਗਤ ਨੂੰ ਉਮੀਦ ਵੀ ਹੈ ਤੇ ਫਿਕਰਮੰਦੀ ਵੀ ਹੈ, ਕਿਉਂਕਿ ਸਿਰੇ ਨਹੀਂ ਲੱਗਦਾ, ਇਹਦਾ ਰਾਜਨੀਤੀਕਰਨ ਵੱਧ ਹੋ ਜਾਂਦਾ। ਜਿਹੜੀ ਪਾਰਟੀ ਆਉਂਦੀ ਹੈ ਉਹ ਕਹਿੰਦੀ ਹੈ ਕਿ ਹਾਂ ਸਾਨੂੰ ਫਿਕਰ ਹੈ ਤੇ ਅਸੀਂ ਇਹਦੇ ਪਰ ਰਾਜਨੀਤਿਕ ਰੋਟੀਆਂ ਸੇਕ ਕੇ ਲੰਘ ਜਾਈਏ, ਬਾਅਦ ਚੋਂ ਦੇਖਾਂਗੇ ਕਿ ਹੁਣ ਇਹ ਰਾਜਨੀਤਿਕ ਰੋਟੀਆਂ ਸੇਕੀਆਂ ਜਾਣਗੀਆਂ ਜਾਂ ਸੱਚਮੁੱਚ। ਸੋ ਇਸ ਲਈ ਇਹ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਆਸ ਦੀ ਕਿਰਨ ਫਿਰ ਨਜ਼ਰ ਆਈ ਹੈ। ਜੀ,